ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 3 ਜੁਲਾਈ ਦਿਨ ਐਤਵਾਰ ਤੇ ਸਾਡੇ ਨਾਲ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਬੰਨੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਨੰਬਰ 408-272-2500। ਇਹ ਪੂਰੇ ਅਮਰੀਕਾ ਭਰ ਦੇ ਵਿੱਚ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਇਸ ਦੇ ਨਾਲ ਸੁਰਜੀਤ ਸਿੰਘ ਹੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ ਅਤੇ ਬਿੱਲਾ ਸਿੰਘੇੜਾ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 4087227698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਬਲਤੇਜ ਬੰਨੂ ਜੀ ਸ਼ੁਰੂ ਕਰਦੇ ਹਾਂ। ਅਰਵਿੰਦ ਕੇਜਰੀਵਾਲ ਪਹੁੰਚੇ, ਉਹਨਾਂ ਨੇ ਜਿਹੜਾ ਮੈਨੂਫੈਸਟੋ ਜਿਹੜਾ ਜਾਰੀ ਕੀਤਾ, ਨੌਜਵਾਨਾਂ ਦੇ ਨਾਲ ਬਹੁਤ ਵਾਅਦੇ ਕੀਤੇ। 51 ਜਿਹੜੇ ਨੇ ਜੀ ਪੁਆਇੰਟ ਇਹਦੇ ਵਿੱਚ ਰੱਖੇ ਨੇ, ਜਿਹੜਾ ਜਿਹਨੂੰ ਨਾਮ ਦਿੱਤਾ ਆਮ ਆਦਮੀ ਪਾਰਟੀ ਨੇ ਕਿ ਇਹ ਯੂਥ ਦਾ ਮੈਨੀਫੈਸਟੋ ਆ। ਇਹ ਵੀ ਕਿਹਾ ਗਿਆ ਜੀ ਕਿ 10 ਵਰਗਾਂ ਦੇ ਵਿੱਚ ਜਿਹੜਾ ਜੀ ਉਹ ਵੰਡਿਆ ਗਿਆ, ਭਾਵ ਕਿ 10 ਜਿਹੜੇ ਵੱਖੋ ਵੱਖਰੇ ਵਰਗ ਨੇ ਉਹਨਾਂ ਦੇ ਵਾਸਤੇ ਡਿਫਰੈਂਟ ਮੈਨੀਫੈਸਟੋ ਜਿਹੜੇ ਆ ਜੀ ਉਹ ਜਾਰੀ ਕੀਤੇ ਜਾਣਗੇ। ਪੰਜਾਬ ਦੀਆਂ ਜਿਹੜੀਆਂ ਪ੍ਰਮੁੱਖ ਸਿਆਸੀ ਧਿਰਾਂ ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, BJP, ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਕਿਸਮ ਦੇ ਨਾਲ ਇੱਕ ਤਾਂ ਇਸ ਪੱਖੋਂ ਜਿਹੜੀ ਹੈ ਜੀ ਉਹ ਲੀਡ ਲਈ ਹੈ ਇਸ ਪਾਰਟੀ ਨੇ ਕਿ ਉਹਨਾਂ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ। ਦੂਸਰੀ ਇਹਦੇ ਵਿੱਚ ਅਹਿਮ ਗੱਲ ਜਿਹੜੀ ਹੈ ਜੀ ਉਹ ਇਹ ਆ ਕਿ ਨੌਜਵਾਨਾਂ ਦੇ ਵਾਸਤੇ ਜਿਹੜਾ ਜੀ ਇਹ ਚੋਣ ਮੈਨੀਫੈਸਟੋ ਜਿਹੜਾ ਉਹ ਜਾਰੀ ਕੀਤਾ ਗਿਆ। ਇਹਦੇ ਵਿੱਚ ਕਾਫੀ ਵੱਡੇ ਵੱਡੇ ਵਾਅਦੇ ਜਿਹੜੇ ਨੇ ਜੀ ਉਹ ਕੀਤੇ ਗਏ ਨੇ। ਇੱਕ ਆਖਿਆ ਗਿਆ ਜੀ ਕਿ 1 ਮਹੀਨੇ ਦੇ ਵਿੱਚ ਨਸ਼ੇ ਦੀ ਸਪਲਾਈ ਚੇਨ ਜਿਹੜੀ ਆ ਉਹ ਖਤਮ ਕਰ ਦਿੱਤੀ ਜਾਊਗੀ। 10 ਪ੍ਰਮੁੱਖ ਸ਼ਹਿਰ ਨੇ ਜੀ ਜਿੱਥੇ ਕਾਰੋਬਾਰ ਸੈਂਟਰ ਜਿਹੜੇ ਆ ਜੀ ਉਹ ਬਣਾਏ ਜਾਣਗੇ। ਇਹਦੇ ਵਿੱਚ ਪੰਜਾਬ ਦੇ ਜਿਹੜੇ 10 ਅਹਿਮ ਸ਼ਹਿਰ ਜਿਹੜੇ ਨੇ ਉਹ ਇਹਨਾਂ ਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਕੀਤੇ ਗਏ ਨੇ। ਔਰ ਇਹਨਾਂ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜਾ ਜੀ ਅੰਮ੍ਰਿਤਸਰ, ਮੋਹਾਲੀ, ਬਟਾਲਾ, ਪਠਾਨਕੋਟ, ਲੁਧਿਆਣਾ, ਪਟਿਆਲਾ, ਜਲੰਧਰ, ਬਠਿੰਡਾ, ਹੁਸ਼ਿਆਰਪੁਰ ਤੇ ਫਿਰੋਜ਼ਪੁਰ ਜਿਹੜੇ ਆ ਜੀ ਉਹ ਸ਼ਾਮਲ ਨੇ। ਇਸ ਤੋਂ ਇਲਾਵਾ ਇਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਜਿਹੜੇ ਨੌਜਵਾਨਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਨੇ ਉਹ ਵਾਪਸ ਜਿਹੜੇ ਉਹ ਲਏ ਜਾਣਗੇ। ਦਲਿਤ ਭਾਈਚਾਰਾ ਜਿਹੜਾ ਜੀ ਉਹਦੇ ਵੋਟ ਬੈਂਕ ਨੂੰ ਸਾਹਮਣੇ ਰੱਖਦਿਆਂ ਹੋਇਆ ਇਹ ਆਖਿਆ ਗਿਆ ਜੀ ਕਿ ਬਾਬੂ ਕਾਸ਼ੀ ਰਾਮ ਹੋਰਾਂ ਦੇ ਨਾਂ ਦੇ ਉੱਤੇ ਇੱਕ ਯੂਨੀਵਰਸਿਟੀ ਜਿਹੜੀ ਆ ਜੀ ਉਹ ਸਥਾਪਿਤ ਕੀਤੀ ਜਾਊਗੀ ਦੁਆਬੇ ਦੇ ਵਿੱਚ। ਤੇ ਅੱਗੋਂ ਇਹਦੇ 2 ਖੇਤਰ ਜਿਹੜੇ ਨੇ ਮਾਝੇ ਤੇ ਮਾਲਵੇ ਦੇ ਵਿੱਚ ਹੋਣਗੇ, ਜਿੱਥੇ ਕਿ ਟ੍ਰੇਨਿੰਗ ਜਿਹੜੀ ਆ ਜੀ ਨੌਕਰੀਆਂ ਦੇ ਸੰਬੰਧ ਦੇ ਵਿੱਚ ਦਿੱਤੀ ਜਾਊਗੀ। ਇਹ ਕਿਹਾ ਗਿਆ ਜੀ ਕਿ 25 ਲੱਖ ਨੌਕਰੀਆਂ ਜਿਹੜੀਆਂ ਦੀ ਸਿੱਧੇ ਤੌਰ ਦੇ ਉੱਤੇ ਰੁਜ਼ਗਾਰ ਦੇ ਵਾਸਤੇ ਜਿਹੜਾ ਜੀ ਉਹ ਯਤਨ ਕੀਤੇ ਜਾਣਗੇ। ਔਰ ਇਹਦੇ ਵਿੱਚ ਇੱਕ ਅਹਿਮ ਗੱਲ ਜਿਹੜੀ ਆ ਜੀ ਉਹ ਇਹ ਆਖੀ ਗਈ ਆ ਕਿ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹੋਣਗੇ, ਸਰਕਾਰ ਦੇ ਨਾਲ ਸੰਬੰਧਿਤ ਹੋਣਗੇ, ਉਹ MLA ਹੋਣ, MP ਹੋਣ, ਮਿਨਿਸਟਰ ਹੋਣ ਦੀ, ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸ਼ਰਾਬ ਦਾ ਠੇਕਾ ਹੋਵੇ, ਰੇਤਾ ਦਾ ਹੋਵੇ, ਬਜਰੀ ਦਾ ਹੋਵੇ, ਜਾਂ ਫਿਰ ਜਿਹੜੇ ਬਾਕੀ ਚੱਲਦੇ ਨੇ ਕਾਰੋਬਾਰ ਬੱਸਾਂ ਵਗੈਰਾ ਦੇ, ਉਹਦੇ ਵਿੱਚ ਉਹਨਾਂ ਨੂੰ ਇਹ ਠੇਕੇ ਜਿਹੜੇ ਆ ਜੀ ਉਹ ਨਹੀਂ ਲੈਣ ਦਿੱਤੇ ਜਾਣਗੇ। ਉਹਨਾਂ ਦੇ ਉੱਤੇ ਪਾਬੰਦੀ ਜਿਹੜੀ ਆ ਜੀ ਉਹ ਹੋਊਗੀ। ਇਹ ਆਮ ਨੌਜਵਾਨਾਂ ਨੂੰ ਜਿਹੜੇ ਆ ਜੀ ਸਾਰੇ ਕਾਰੋਬਾਰ ਦਿੱਤੇ ਜਾਣਗੇ। ਅਰਵਿੰਦ ਕੇਜਰੀਵਾਲ ਉਹਨਾਂ ਦੀ ਜਿਹੜੀ ਫੇਰੀ ਸੀ 3 ਦਿਨ ਦੀ ਇਹ ਸ਼ੁਰੂ ਹੋਈ ਆ। ਔਰ ਜਦੋਂ ਉਹਨਾਂ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਬਾਹਰ ਆਉਂਦਿਆਂ 2 ਨੌਜਵਾਨਾਂ ਨੇ ਉਹਨਾਂ ਦੇ ਉੱਤੇ ਫਲਾਇਰ ਜਿਹੜੇ ਸੀਗੇ ਉਹ ਸੁੱਟੇ। ਉਹਨਾਂ ਨੇ ਇਗਨੋਰ ਕਰਕੇ ਜਿਹੜਾ ਸੀਗਾ ਜੀ ਉਹ ਅੱਗੇ ਲੰਘ ਗਏ। ਇਹਨਾਂ ਫਲਾਇਰਾਂ ਦੇ ਉੱਤੇ ਜਿਹੜਾ ਜੀ ਉਹ ਲਿਖਿਆ ਹੋਇਆ ਸੀਗਾ ਜੀ ਕਿ ਜਿਹੜਾ ਦਿੱਲੀ ਦੇ ਵਿੱਚ ਪਿਆਓ ਢਾਇਆ ਗਿਆ ਉਹਦੇ ਵਾਸਤੇ ਅਰਵਿੰਦ ਕੇਜਰੀਵਾਲ ਹੋਰੀ ਜਿਹੜਾ ਜੀ ਉਹ ਜ਼ਿੰਮੇਵਾਰ ਨੇ। ਉਹਦੇ ਵਾਸਤੇ ਥੋੜ੍ਹਾ ਜਿਹਾ ਇਹ ਵੀ ਹੋਇਆ ਜੀ ਕਿ ਜਿਹੜਾ ਜੱਸੀ ਜਸਰਾਜ ਹੈ ਉਹਨੇ ਗੱਲ ਕਰਨ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਕੀਤੀ ਤੇ ਸੁੱਚਾ ਸਿੰਘ ਛੋਟੇਪੁਰ ਜਿਹੜੇ ਨੇ ਜੀ ਉਹਨਾਂ ਨੇ ਜਵਾਬ ਦੇਣ ਦੀ ਉਹਨੂੰ ਜਿਹੜੀ ਜੱਸੀ ਜਸਰਾਜ ਨੂੰ ਕੋਸ਼ਿਸ਼ ਕੀਤੀ। ਇਹਦੇ ਵਿੱਚ ਕੁਝ ਤੂੰ ਮੈਂ ਵੀ ਜਿਹੜੀ ਹੈ ਜੀ ਦੋਨਾਂ ਦੇ ਵਿਚਾਲੇ ਜਿਹੜੀ ਹੋਈ ਤੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਕਹਿ ਕੇ ਉਹ ਅੱਗੇ ਲੰਘ ਗਏ ਜੀ ਕਿ ਕੋਈ ਨਹੀਂ, ਇਹਦੇ ਬਾਰੇ ਦੇ ਵਿੱਚ ਬੈਠ ਕੇ ਜਿਹੜੀ ਹੈ ਜੀ ਉਹ ਗੱਲ
ਜ਼ਰੂਰ ਜਿਹੜੀ ਆ ਉਹ ਕੀਤੀ ਜਾਊਗੀ। ਜਿੱਥੋਂ ਤੱਕ ਗੱਲ ਸੀਗੀ ਜੀ, ਇਹ ਸਮਾਗਮ ਹੋਇਆ, ਇਹਦੇ ਵਿੱਚ ਗਿਣਤੀ ਦੇ ਪੱਖੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀਗੇ ਜੀ ਉਹ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਹੋਏ ਸੀ। ਯੂਥ ਜਿਹੜੇ ਸੀਗੇ ਉਹ ਖਾਸ ਤੌਰ ਦੇ ਉੱਤੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਆਪਣੇ ਭਾਸ਼ਣ ਦੇ ਵਿੱਚ ਜਿਹੜੇ ਜੀ ਇਹ ਸਾਰੇ ਵਾਅਦੇ ਜਿਹੜੇ ਸੀ ਉਹ ਦੁਹਰਾਏ। ਉਹਦੇ ਨਾਲ ਨਾਲ ਉਹਨਾਂ ਨੇ ਜਿਹੜੀ ਇੱਥੇ ਮਲੇਰਕੋਟਲੇ ਦੀ ਘਟਨਾ ਹੋਈ ਆ ਜੀ, ਉਸ ਮਾਮਲੇ ਦੇ ਉੱਤੇ ਅਕਾਲੀ ਦਲ ਨੂੰ ਜਿਹੜਾ ਜੀ ਉਹ ਲੰਮੇ ਹੱਥੀ ਲਿਆ ਕਿ ਪਹਿਲਾਂ ਤਾਂ 5 ਦਿਨ ਜਿਹੜਾ ਜੀ ਉਹ ਇਹ ਕਹਿੰਦੇ ਰਹੇ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਇਹਦੇ ਵਿੱਚ ਹੱਥ ਹੈ, ਤੇ ਮੁੜ ਕੇ ਜਾ ਕੇ ਜਿਹੜਾ ਜੀ ਉਹ ਦੋਸ਼ ਇਹ ਲਾ ਦਿੱਤਾ ਕਿ ਆਮ ਆਦਮੀ ਪਾਰਟੀ ਦੇ MLA ਦਾ ਇਹਦੇ ਵਿੱਚ ਜਿਹੜਾ ਜੀ ਉਹ ਹੱਥ ਹੈ। ਅੱਜ ਦੂਸਰਾ ਦਿਨ ਹੈ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਫੇਰੀ ਦਾ, ਤੇ ਅੱਜ ਉਹ ਇੱਥੇ ਇਫਤਾਰ ਪਾਰਟੀ ਦੇ ਵਿੱਚ ਮਲੇਰਕੋਟਲੇ ਜਿਹੜਾ ਦੀ ਆਉਣਗੇ। ਸ਼ਾਇਦ ਇੱਕ ਵਾਰੀ ਫੇਰ ਖਬਰਾਂ ਬਣਾਉਣ ਵਾਲੇ ਪੱਤਰਕਾਰ ਜਿਹੜੇ ਨੇ ਜੀ ਉਹਨਾਂ ਦਾ ਕੇਂਦਰ ਬਿੰਦੂ ਜਿਹੜਾ ਜੀ ਉਹ ਫੇਰ ਰਹਿਣਗੇ। ਜੀ ਅਤੇ ਮਲੇਰਕੋਟਲੇ ਕਾਂਡ ਦੀ ਹੀ ਜਿਹੜੀ ਆਪਾਂ ਅਗਲੀ ਨਾਲ ਗੱਲ ਕਰਦੇ ਹਾਂ ਵੀ ਇਸ ਟਾਈਮ ਇਹ ਕਾਂਡ ਸਿਆਸੀ ਅਖਾੜਾ ਬਣ ਚੁੱਕਾ। ਬਿਲਕੁਲ ਜੀ, ਐਕਚੁਅਲੀ ਇਉਂ ਹੈ ਕਿ ਜਿਵੇਂ ਮੈਂ ਜ਼ਿਕਰ ਕੀਤਾ ਕਿ ਜੋ ਉਹਨਾਂ ਨੇ ਗੱਲ ਕਹੀ ਆ, ਇਹ ਐਕਚੁਅਲੀ ਜਿਹੜੀ ਇੱਥੋਂ ਦੀ ਅੰਗਰੇਜ਼ੀ ਦੀ ਪ੍ਰਸਿੱਧ ਅਖਬਾਰ ਹੈ ਜੀ ਹਿੰਦੁਸਤਾਨ ਟਾਈਮਜ਼, ਉਹਨੇ ਇਸ ਘਟਨਾ ਤੋਂ ਦੂਸਰੇ ਦਿਨ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਜੀ ਇਹ ਐਕਸਪੋਜ਼ ਕੀਤਾ ਸੀਗਾ ਕਿ ਇਹ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਮੈਂਬਰ ਹੈ ਜੀ ਜਿਹੜਾ ਵਿਜੇ ਕੁਮਾਰ ਹੈ, ਔਰ ਇਹਦੇ ਸਬੰਧ ਦੇ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਜਿਹੜਾ ਪੰਜਾਬ ਦੇ ਪ੍ਰਧਾਨ ਹੈ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ। ਤੁਹਾਨੂੰ ਯਾਦ ਹੋਣਾ ਮੈਂ ਕਵਰ ਕੀਤੀ ਸੀਗੀ ਪੰਜਾਬੀ ਰੇਡੀਓ USA ਦੇ ਜਿਹੜੇ ਲਿਸਨਰ ਨੇ ਉਹਨਾਂ ਦੇ ਵਾਸਤੇ ਉਦੋਂ ਕਿ ਜਿਹੜਾ ਜੀ ਪਹਿਲਾਂ ਪੁਲਿਸ ਨੇ ਤਾਂ ਦੋਸ਼ ਨਹੀਂ ਸੀ ਲਾਇਆ, ਪਰ ਉਹਨਾਂ ਨੇ ਆਪ ਹੀ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਸੀਗਾ ਕਿ ਸਾਡੇ ਬੰਦੇ ਨੂੰ ਇਹਦੇ ਵਿੱਚ ਜਿਹੜਾ ਜੀ ਉਹ ਫਰੇਮ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਆ। ਉਸ ਤੋਂ ਬਾਅਦ ਪੰਜਾਬੀ ਅਖਬਾਰਾਂ ਨੇ ਵੀ ਇਹਦੇ ਸਬੰਧ ਦੇ ਵਿੱਚ ਖਬਰਾਂ ਜਿਹੜੀਆਂ ਜੀ ਉਹ ਲਾਈਆਂ ਸੀਗੀਆਂ ਕਿ ਇਹ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਾਲ ਇਹਦੀਆਂ ਜਿਹੜੀਆਂ ਜੀ ਉਹ ਤਾਰਾਂ ਜੁੜ ਰਹੀਆਂ ਨੇ। ਫਿਰ ਇੱਕ ਜਿਹੜਾ ਜੀ ਉਹ ਕੀ ਹੋਇਆ ਕਿ ਇਹਦੇ ਉੱਤੇ ਜਿਹੜਾ ਇੱਥੇ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਜੀ ਨਰੇਸ਼ ਯਾਦਵ, ਉਹਦੇ ਉੱਤੇ ਜਿਹੜਾ ਜੀ ਉਹਦਾ ਨਾਮ ਜਦੋਂ ਸਿੱਧਾ ਇਹਦੇ ਵਿੱਚ ਜਿਹੜਾ ਜੁੜ ਗਿਆ, ਇਹ ਕਿਹਾ ਗਿਆ ਜੀ ਕਿ ਜਿਹੜਾ ਇਹਦੇ ਸਬੰਧ ਦੇ ਵਿੱਚ ਫੜਿਆ ਹੋਇਆ ਹੈ ਜੀ ਵਿਜੇ ਕੁਮਾਰ, ਉਹਨੇ ਇਹ ਕਿਹਾ ਜੀ ਕਿ ਮੈਨੂੰ ਤਾਂ ਪੈਸੇ ਜਿਹੜੇ ਆ ਜੀ ਉਹ ਨਰੇਸ਼ ਯਾਦਵ ਨੇ ਦਿੱਤੇ ਸੀਗੇ। ਨਰੇਸ਼ ਯਾਦਵ ਵੀ ਕੱਲ ਜਿਹੜੇ ਸੀਗੇ ਜੀ ਚੰਡੀਗੜ੍ਹ ਆਏ, ਉੱਥੇ ਉਹਨਾਂ ਨੇ ਪ੍ਰੈਸ ਵਾਲਿਆਂ ਦੇ ਸਾਹਮਣੇ ਇਹ ਗੱਲ ਆਖੀ ਕਿ ਜੇ ਪੁਲਿਸ ਦੇ ਕੋਲੇ ਕਾਲ ਕੋਈ ਜਿਹੜੀ ਇਹਦੀ ਰਿਕਾਰਡ ਹੈ ਉਹ ਜਨਤਕ ਕਰ ਦੇਵੇ ਜਾਂ ਫਿਰ ਇਹ ਜਨਤਕ ਕਰੇ ਜੀ ਕਿ ਕਿੱਥੇ ਪੈਸੇ ਦਾ ਲੈਣ ਦੇਣ ਹੋਇਆ, ਮੈਂ ਕਿੱਥੋਂ ਪੈਸੇ ਜਿਹੜੇ ਆ ਜੀ ਉਹ ਦਿੱਤੇ ਨੇ ਇਸ ਵਿਅਕਤੀ ਨੂੰ। ਜਿਹੜੀ ਐਕਚੁਅਲੀ ਜੋ ਕੁਛ ਇਸ ਸਾਰੇ ਦੇ ਚੱਲ ਰਿਹਾ ਜੀ ਆਲੇ ਦੁਆਲੇ, ਜਿਹੜੀ ਸਭ ਤੋਂ ਗੱਲ ਇਹ ਵੇਖਣ ਵਾਲੀ ਹੈ ਜੀ ਕਿ ਚਾਹੇ ਉਹ ਸ਼ਰੂਤੀ ਕਾਂਡ ਹੋਵੇ, ਚਾਹੇ ਉਹ ਹੋਣ ਜੀ ਬਰਗਾੜੀ ਵਾਲੀਆਂ ਘਟਨਾਵਾਂ, ਜਿਹੜੇ ਤਕਰੀਬਨ ਪੁਲਿਸ ਆਫੀਸਰ ਜਿਹੜੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋਰ ਹੀ ਟਰਨ ਦਿੰਦੇ ਰਹੇ ਨੇ ਇਹਨਾਂ ਸਾਰੀਆਂ ਘਟਨਾਵਾਂ ਨੂੰ, ਉਹੀ ਆਫੀਸਰ ਜਿਹੜੇ ਜੀ ਇਸ ਸਭ ਕਾਸੇ ਦੇ ਪਿੱਛੇ ਜਿਹੜਾ ਜੀ ਉਹ ਦੱਸੇ ਜਾ ਰਹੇ ਨੇ। ਅਕਾਲੀ ਦਲ ਦੇ ਵਰਕਰਾਂ ਨੇ ਜਿਹੜਾ ਜੀ ਉਹ ਮਲੇਰਕੋਟਲਾ ਦੇ ਵਿੱਚ ਪੁਤਲੇ ਫੂਕੇ ਨੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਜਿਹੜੇ ਨੇ ਅਰਵਿੰਦ ਕੇਜਰੀਵਾਲ ਹੋਰਾਂ ਦੇ, ਤੇ MLA ਜਿਹੜਾ ਜੀ ਉਹ ਯਾਦਵ ਦੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹਾਲਾਂਕਿ ਥੋੜਾ ਜਿਹਾ ਬਿਆਨ ਇੰਨਾ ਦਿੱਤਾ ਜੀ ਕਿ ਇਹਦੀ ਜਾਂਚ ਜਿਹੜੀ ਹੈ ਜੀ ਉਹ ਕਿਸੇ ਏਜੰਸੀ ਤੋਂ ਹੋਣੀ ਜਿਹੜੀ ਹੈ ਜੀ ਉਹ ਚਾਹੀਦੀ ਆ। ਅੱਜ ਜਿਵੇਂ ਕਿ ਮਲੇਰਕੋਟਲੇ ਦੇ ਵਿੱਚ ਆਉਣਾ ਅਰਵਿੰਦ ਕੇਜਰੀਵਾਲ ਹੋਰਾਂ ਨੇ, ਸ਼ਾਇਦ ਸਿਆਸਤ ਜਿਹੜੀ ਹੈ ਜੀ ਇਸ ਮਸਲੇ ਦੇ ਉੱਤੇ ਹੋਰ ਭਖਣ ਦੇ ਆਸਾਰ ਜਿਹੜੇ ਆ ਜੀ ਉਹ ਬਣੇ ਹੋਏ ਆ। ਉਂਝ ਵੈਸੇ ਇਹ ਕਿਹਾ ਜਾ ਰਿਹਾ ਕਿ 5 ਤਰੀਕ ਨੂੰ ਜਿਹੜਾ ਜੀ ਉਹ ਸੱਦ ਕੇ ਇੱਥੇ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਜਾਊਗੀ ਦਿੱਲੀ ਦੇ ਇਸ ਜਿਹੜਾ ਜੀ ਆਮ ਆਦਮੀ ਪਾਰਟੀ ਦਾ MLA ਆ ਉਹਦੇ ਕੋਲੋਂ। ਜੀ ਤੇ ਅੱਗੇ ਆਪਾਂ ਵੱਧਦੇ ਹਾਂ। 15 ਸਾਲਾਂ ਬਾਅਦ ਮੁੜ ਹੋਵੇਗਾ ਦੇਸ਼ ਅੰਦਰ ਨਸ਼ਿਆਂ ਬਾਰੇ ਸਰਵੇਖਣ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਜੀ 15 ਸਾਲ ਦੇ ਵਕਫੇ ਤੋਂ ਬਾਅਦ ਜਿਹੜਾ ਜੀ ਹੈ ਕਿ ਸਮਾਜਿਕ ਨਿਆਂ ਤੇ ਜਿਹੜਾ ਸ਼ਕਤੀਕਰਨ ਮੰਤਰਾਲਾ ਹੈ ਉਹਦੇ ਵੱਲੋਂ ਏਮਜ਼ ਦੇ ਕੌਮੀ ਨਸ਼ਾ ਇਲਾਜ ਕੇਂਦਰ ਜਿਹੜਾ ਜੀ NDDTC ਉਹਦੇ ਸਹਿਯੋਗ ਦੇ ਨਾਲ ਇੱਕ ਸਰਵੇ ਰਾਹੀਂ ਦੇਸ਼ ਭਰ ਦੇ ਵਿੱਚ ਨਸ਼ਿਆਂ ਦਾ ਸ਼ਿਕਾਰ ਲੋਕਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਕੌਮੀ ਤੇ ਸੂਬਾਈ ਪੱਧਰ ਦੇ ਉੱਤੇ ਕਰਵਾਇਆ ਜਾਣ ਵਾਲਾ ਇਹ ਜਿਹੜਾ ਸਰਵੇ ਆ ਉਹ 15 ਸਾਲਾਂ ਤੋਂ ਬਾਅਦ ਜਿਹੜਾ ਹੋਊਗਾ। 2 ਸਾਲਾਂ ਤੱਕ ਜਿਹੜਾ ਜੀ ਇਸ ਸਰਵੇ ਦੇ ਰਾਹੀਂ ਨਸ਼ਿਆਂ ਦੇ ਸ਼ਿਕਾਰ ਲੋਕਾਂ ਨੂੰ ਨਸ਼ੇ ਤੋਂ ਬਚਾਉਣ ਦੇ ਸੰਬੰਧਿਤ ਸੇਵਾਵਾਂ ਤੇ ਜਿਹੜੇ ਯਤਨ ਕੀਤੇ ਜਾ ਰਹੇ ਨੇ ਉਹਦਾ ਸਾਰਾ ਜਿਹੜਾ ਜੀ ਲੇਖਾ ਜੋਖਾ ਇਹਦੇ ਵਿੱਚ ਕੀਤਾ ਜਾਊਗਾ। ਸਾਲ 2001 ਦੇ ਵਿੱਚ ਇਹ ਸਰਵੇ ਹੋਇਆ ਸੀਗਾ ਜੀ ਪਹਿਲਾਂ, ਤੇ ਸਾਲ 2004 ਦੇ ਵਿੱਚ ਇਹਦੇ
ਅੰਕੜੇ ਜਿਹੜੇ ਸੀਗੇ ਜੀ ਉਹ ਰਿਲੀਜ਼ ਕੀਤੇ ਗਏ ਸੀਗੇ। ਉਦੋਂ ਬਾਅਦ ਇਸ ਕਿਸਮ ਦਾ ਜਿਹੜਾ ਜੀ ਉਹ ਕੋਈ ਸਰਵੇ ਜਿਹੜਾ ਜੀ ਉਹ ਨਹੀਂ ਹੋਇਆ। ਇਹ ਜਿਹੜਾ ਪ੍ਰੋਜੈਕਟ ਹੈ ਜੀ ਇਹਦੇ ਉੱਤੇ ਕੋਈ 22.5 ਕਰੋੜ ਰੁਪਈਆ ਜਿਹੜਾ ਜੀ ਉਹ ਲਾਗਤ ਆਉਣ ਦੀ ਗੱਲ ਜਿਹੜੀ ਹੈ ਜੀ ਉਹ ਕਹੀ ਗਈ ਹੈ। ਐਕਚੁਅਲੀ ਹੁਣ ਸਵਾਲ ਇਹਦੇ ਉੱਤੇ ਜਿਹੜਾ ਅਗਲਾ ਇਹ ਵੀ ਉੱਠੂਗਾ ਜੀ ਕਿ ਪਹਿਲਾਂ ਵੀ ਜਿਹੜੇ ਇੱਦਾਂ ਦੇ ਸਰਵੇ ਜਿਹੜੇ ਆਏ ਨੇ, ਖਾਸ ਤੌਰ ਦੇ ਉੱਤੇ ਏਮਸ ਦੇ ਵੱਲੋਂ ਜਿਹੜਾ ਸਰਵੇ ਕੀਤਾ ਗਿਆ ਸੀ ਉਹਨੂੰ ਸਰਕਾਰ ਜਿਹੜੀ ਹੈ ਜੀ ਪੰਜਾਬ ਵਾਲੀ ਤਾਂ ਨਕਾਰਦੀ ਹੈ ਜੀ। ਈਵਨ ਸਾਰੇ ਜਿੰਨੇ ਸਰਵੇ ਰਿਪੋਰਟ ਆ ਉਹਨੂੰ ਉਹ ਨਕਾਰਦੀ ਹੈ ਕਿ ਇਹ ਸਰਵੇ ਰਿਪੋਰਟ ਜਿਹੜੇ ਆ ਜੀ ਉਹ ਠੀਕ ਹੈ ਹੀ ਨਹੀਂ ਗੀ। ਹੁਣ ਸਵਾਲਾਂ ਦਾ ਸਵਾਲ ਇਹ ਹੈ ਜੀ ਕਿ ਜੇ ਇੰਨੇ ਕਰੋੜ ਰੁਪਈਆ ਖਰਚ ਵੀ ਕਰਨਾ, ਬਾਅਦ ਦੇ ਵਿੱਚ ਤੁਸੀਂ ਮੰਨਣਾ ਹੀ ਨਹੀਂਗਾ ਉਹਨੂੰ, ਤੇ ਫਿਰ ਤਾਂ ਉਹਦਾ ਕੀ ਆਈਡੀਆ ਜੀ। ਜੀ ਬਿਲਕੁਲ। ਅਤੇ ਅੱਗੇ ਵਧਦੇ ਹਾਂ। ਚੋਣ ਵਰ੍ਹਾ ਹੋਣ ਕਰਕੇ ਸਰਕਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦ ਆਏ। ਐਕਚੁਅਲੀ ਬਿਲਕੁਲ ਜੀ 200 ਸਾਲ ਦੇ ਕਰੀਬ ਜਿਹੜਾ ਜੀ ਉਹ ਸਮਾਂ ਬੀਤ ਗਿਆ ਔਰ ਹੁਣ ਜਿਹੜਾ ਜੀ ਯਾਦ ਆਇਆ ਪਹਿਲੀ ਵਾਰੀ ਕਿ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਜਿਹੜੀ ਹੈ ਜੀ ਉਹ ਕੰਟਰੀਬਿਊਸ਼ਨ ਕੀ ਹੈ। ਇਹਦੇ ਸੰਬੰਧੀ ਦਿੱਲੀ ਦੇ ਵਿੱਚ ਜਿਹੜਾ ਜੀ ਜਾ ਕੇ ਸਮਾਗਮ ਕੀਤਾ ਗਿਆ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਬਾਰ-ਬਾਰ ਨਾ ਕਰਦੇ ਆ ਜੀ ਪੰਜਾਬ ਆਉਣ ਤੋਂ ਕਿਸੇ ਸਮਾਗਮ ਦੇ ਵਿੱਚ, ਤੇ ਫਿਰ ਜਿਹੜਾ ਜੀ ਸ਼ਾਇਦ ਸਰਕਾਰ ਨੇ ਸੋਚਿਆ ਵੀ ਉੱਥੇ ਹੀ ਜਾ ਕੇ ਜਿਹੜਾ ਕੀਤਾ ਜਾਵੇ, ਤੇ ਦਿੱਲੀ ਦੇ ਵਿੱਚ ਕੀਤਾ ਜਿਹੜਾ ਸਮਾਗਮ ਸੀਗਾ ਜੀ ਇਹਦੇ ਵਿੱਚ ਬਹਾਦਰ ਦਾ ਖਿਤਾਬ ਜਿਹੜਾ ਜੀ ਉਹ ਦੇਤਾ ਨਰਿੰਦਰ ਮੋਦੀ ਹੋਰਾਂ ਨੂੰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜੀ। ਔਰ ਉੱਥੇ ਜਾ ਕੇ ਜਿਹੜਾ ਜੀ ਇਹ ਖਿਤਾਬ ਉਹਨਾਂ ਨੇ ਜਿਹੜਾ ਦਿੱਤਾ। ਜਦੋਂ ਪਿਛਲੇ ਦਿਨੀ ਵੀ ਇੱਥੇ ਆਏ ਸਨ ਜੀ ਰਾਜਨਾਥ ਸਿੰਘ ਹੋਰੀ, ਜਿਹੜੀ ਉਹਨਾਂ ਨੇ ਇੱਥੇ ਵਰਤੀ ਸੀਗੀ ਗੱਲ ਉਹੀ ਉੱਥੇ ਨਰਿੰਦਰ ਮੋਦੀ ਹੋਰਾਂ ਨੇ ਵੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਨੇ ਜੀ ਉਹਨਾਂ ਦੇ ਉੱਤੇ ਖੋਜ ਜਿਹੜੀ ਹੈ ਜੀ ਉਹ ਨਹੀਂ ਹੋਈ, ਜਦੋਂ ਕਿ ਇਹ ਰਿਐਲਿਟੀ ਤੋਂ ਕੋਹਾਂ ਦੂਰ ਜਿਹੜੀ ਹੈ ਜੀ ਉਹ ਗੱਲ ਹੈ। ਕਿਉਂਕਿ ਇਹਦੇ ਉੱਤੇ ਜਿਹੜੇ ਸਿੱਖ ਇਤਿਹਾਸਕਾਰ ਨੇ ਉਹਨਾਂ ਨੇ ਬਹੁਤ ਖੋਜ ਭਰਪੂਰ ਜਿਹੜਾ ਜੀ ਉਹ ਲਿਖਿਆ ਹੋਇਆ। ਜੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਹੋਵੇ ਤੇ ਡਾਕਟਰ ਗੰਡਾ ਸਿੰਘ ਹੋਰਾਂ ਦੀਆਂ ਜਿਹੜੀਆਂ ਲਿਖਤਾਂ ਨੇ ਜਾਂ ਉਹਨਾਂ ਦੀ ਜਿਹੜੀ ਕਿਤਾਬ ਹੈ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੇ ਉੱਤੇ, ਉਹ ਮੈਂ ਖੁਦ ਤਕਰੀਬਨ ਉਹਦਾ ਅਧਿਐਨ ਜਿਹੜਾ ਜੀ 3 ਵਾਰੀ ਕੀਤਾ ਹੋਇਆ। ਕੌਣ ਕਹਿੰਦਾ ਹੈ ਕਿ ਉਹਨਾਂ ਦੇ ਉੱਤੇ ਖੋਜ ਜਿਹੜੀ ਹੈ ਜੀ ਉਹ ਨਹੀਂ ਹੋਈ। ਈਵਨ ਜਿਹੜੇ ਸਮਕਾਲੀ ਲੇਖਕ ਨੇ 5 ਲੇਖਕਾਂ ਦੇ ਹਵਾਲੇ ਜਿਹੜੇ ਆ ਜੀ ਉਹ ਨਾਲ ਡਾਕਟਰ ਗੰਡਾ ਸਿੰਘ ਹੋਰਾਂ ਨੇ ਇਸ ਕਿਤਾਬ ਦੇ ਵਿੱਚ ਜਿਹੜੇ ਆ ਜੀ ਉਹ ਦਿੱਤੇ ਹੋਏ ਆ। ਹਾਂ, ਕੋਈ ਪੜ੍ਹਨਾ ਨਹੀਂ ਚਾਹੁੰਦਾ ਤੇ ਇਹ ਗੱਲ ਜਿਹੜੀ ਹੈ ਜੀ ਉਹ ਵੱਖਰੀ ਹੈ। ਇਹਦੇ ਉੱਤੇ ਸਿਆਸਤ ਹੀ ਜਿਹੜੀ ਹੈ ਜੀ ਉਹ ਹੋ ਰਹੀ ਆ। ਨਹੀਂ ਤਾਂ ਪਹਿਲਾਂ ਬੰਦਾ ਸਿੰਘ ਬਹਾਦਰ ਹੋਰੀ ਜਿਹੜਾ ਜੀ ਉਹ ਚੇਤੇ ਕਿਉਂ ਨਹੀਂ ਆਏ। ਪਿਛਲੇ ਦਿਨ ਮੈਂ ਜ਼ਿਕਰ ਕੀਤਾ ਸੀਗਾ ਨਾਂਦੇੜ ਦੇ ਵਿੱਚ ਜਿਹੜੀ ਜਗ੍ਹਾ ਹੈ ਜੀ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ, ਉਹਦਾ ਹਾਲਾਤ ਜਿਹੜੇ ਆ ਜੀ ਉਹ ਵੇਖਣ ਵਾਲੇ ਆ ਤੇ ਕਿਹੋ ਜਿਹੇ ਜਿਹੜੇ ਆ ਉਹ ਬਣਾਏ ਪਏ ਆ। ਸ਼ਾਇਦ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਜੀ ਕਿ ਉਹ ਆਸੇ ਪਾਸੇ ਹੀ ਹੋ ਜਾਵੇ ਜਗ੍ਹਾ ਜਿਹੋ ਜਿਹੇ ਉਹਦੇ ਹਾਲਾਤ ਨੇ ਜੀ। ਉੱਥੇ ਵੀ ਤਾਂ ਮਹਾਰਾਸ਼ਟਰ ਦੇ ਵਿੱਚ ਵੀ ਤਾਂ BJP ਦੀ ਸਰਕਾਰ ਹੈ ਜੀ, ਪਰ ਇਹ ਕਹਿ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ 350 ਸਾਲਾ ਆ ਰਿਹਾ ਉਹਦੇ ਵਾਸਤੇ ਅਸੀਂ 100 ਕਰੋੜ ਰੁਪਈਆ ਜਿਹੜਾ ਜੀ ਉਹ ਰੱਖਿਆ। ਸ਼ਾਇਦ ਇਹ ਜਿਹੋ ਜਿਹਾ 300 ਸਾਲਾ ਮਨਾਇਆ ਗਿਆ ਸੀਗਾ ਜੀ ਅਨੰਦਪੁਰ ਸਾਹਿਬ ਦੇ ਵਿੱਚ, ਉਦੋਂ ਵੀ ਤੁਹਾਨੂੰ ਯਾਦ ਹੋਣਾ ਕਿ 100 ਕਰੋੜ ਦੇ ਰੁਪਈਏ ਨੂੰ ਲੈ ਕੇ ਕਿਹੋ ਜਿਹਾ ਰੌਲਾ ਰੱਪਾ ਜਿਹੜਾ ਉਹ ਪਿਆ ਸੀਗਾ। ਉਦੋਂ ਗੁਰਚਰਨ ਸਿੰਘ ਟੌਹੜਾ ਹੋਰੀ ਜਿਉਂਦੇ ਹੁੰਦੇ ਸਨ। ਮੈਨੂੰ ਯਾਦ ਹੈ ਕਿਹੋ ਜਿਹੇ ਦੋਸ਼ ਉਹਨਾਂ ਨੇ ਅਕਾਲੀ ਦਲ ਦੇ ਉੱਤੇ ਉਦੋਂ ਲਾਏ ਸੀਗੇ। ਜੀ ਬਿਲਕੁਲ। ਅਤੇ ਅੱਗੇ ਵਧਦੇ ਹਾਂ ਮਨੂ ਜੀ ਵੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਧੜੇਬੰਦੀ ਪੂਰੇ ਜ਼ਿਲ੍ਹੇ ਪੱਧਰ ਤੇ। ਬਿਲਕੁਲ ਜੀ, ਇੱਥੇ ਜਿਹੜਾ ਜ਼ਿਕਰ ਆਪਾਂ ਐਂਡ ਕੀਤਾ ਜਿਹੜੀ ਗੱਲ ਤਾਂ ਉਸ ਦੇ ਨਾਲ ਹੀ ਤਕਰੀਬਨ ਨੇ ਥੋੜ੍ਹਾ ਜਿਹਾ ਜੁੜਿਆ ਹੋਇਆ ਜੀ, ਕਿਉਂਕਿ ਗੁਰਚਰਨ ਸਿੰਘ ਟੌਹੜਾ ਹੋਰੀ ਬੇਸ਼ੱਕ ਇਸ ਦੁਨੀਆ 'ਚ ਹੈ ਨਹੀਂ ਗੇ ਜੀ, ਉਹਨਾਂ ਦੇ ਜਿਹੜੇ ਧੜੇ ਵਾਲੇ ਨੇ ਉਹ ਜਾਂ ਤਾਂ ਪਾਸੇ ਕਰਤੇ ਗਏ ਨੇ ਜਾਂ ਤਕਰੀਬਨ ਜਿਹੜਾ ਜੀ ਉਹ ਚੁੱਪ ਕਰਕੇ ਬਹਿ ਗਏ। 3 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੇ ਧੜੇ ਦਾ ਆਧਾਰ ਜਿਹੜਾ ਅਜੇ ਵੀ ਹੈਗਾ ਜੀ, ਉਹ ਪਟਿਆਲਾ ਹੋਵੇ, ਫਤਿਹਗੜ੍ਹ ਸਾਹਿਬ ਹੋਵੇ ਤੇ ਚਾਹੇ ਸੰਗਰੂਰ ਜਿਹੜਾ ਜੀ ਉਹ ਹੋਵੇ। ਪਟਿਆਲੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈ ਜੀ ਉਹ ਧੜੇਬੰਦੀ ਅਕਾਲੀ ਦਲ ਦੇ ਵਿੱਚ ਜਿਹੜੀ ਉਹ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਜੀ ਉਹ ਉੱਭਰ ਗਈ ਆ। ਕਿਸੇ ਟਾਈਮ ਗੁਰਚਰਨ ਸਿੰਘ ਟੌਹੜਾ ਹੋਰਾਂ ਦਾ ਇੱਥੇ ਬਹੁਤ ਵੱਡਾ ਹੋਲਡ ਹੁੰਦਾ ਸੀਗਾ ਪੂਰੇ ਡਿਸਟ੍ਰਿਕਟ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਜੀ ਕੁਝ ਸਮੇਂ ਦੇ ਵਾਸਤੇ ਜਿਹੜੇ ਕੈਪਟਨ ਕਮਲਜੀਤ ਸਿੰਘ ਹੋਰੀ ਸਨ ਉਹਨਾਂ ਦੇ ਹੱਥ ਵਾਗਡੋਰ ਆਈ ਬੜੀ ਤੇਜ਼ੀ ਦੇ ਨਾਲ। ਉਹਨਾਂ ਨੇ ਵੀ ਜਿਹੜੀ ਸੀ ਆਪਣੀ ਪਕੜ ਮਜ਼ਬੂਤ ਕਰ ਲਈ, ਪਰ ਉਹ ਇੱਕ ਜਿਹੜਾ ਸੀ ਅੱਜ ਤੱਕ ਚਰਚਿਤ ਜਿਹੜਾ ਰਹੇ ਹਾਦਸੇ ਦੇ ਵਿੱਚ ਉਹਨਾਂ ਦੀ ਡੈਥ ਜਿਹੜੀ ਸੀ ਉਹ ਹੋ ਗਈ। ਉਸ ਤੋਂ ਬਾਅਦ ਇਹ ਜਿਹੜੀ ਵਾਗਡੋਰ ਸੀਗੀ ਜੀ ਇਹ ਚਲੇਗੀ ਸੁਰਜੀਤ ਸਿੰਘ ਰਖੜਾ ਹੋਰਾਂ ਦੇ ਕੋਲੇ। ਔਰ ਹੁਣ ਜਿਹੜਾ ਇਹਦੇ ਵਿੱਚ ਡਿਸਟ੍ਰਿਕਟ ਦੇ ਵਿੱਚ 2 ਜਗ੍ਹਾ ਦੇ ਉੱਤੇ ਵੱਡੀਆਂ ਤਬਦੀਲੀਆਂ ਜਿਹੜੀਆਂ ਅਕਾਲੀ ਦਲ ਨੇ ਕੀਤੀਆਂ ਨੇ, ਇੱਕ ਸਨੌਰ ਜਿਹੜਾ ਦੀ ਵਿਧਾਨ ਸਭਾ ਹਲਕਾ ਤੇ
ਦੂਸਰਾ ਜਿਹੜਾ ਹੈ ਜੀ ਪਟਿਆਲਾ 2 ਇੱਥੇ ਜਿਹੜਾ ਜੀ ਇੱਕ ਪੁਲਿਸ ਆਫੀਸਰ ਦੇ ਬੇਟੇ ਨੂੰ ਪਟਿਆਲਾ 2 ਦੇ ਵਿੱਚ ਖੱਟੜਾ ਜਿਹੜੇ ਨੇ ਉਹਨਾਂ ਨੂੰ ਵਾਗਡੋਰ ਦਿੱਤੀ ਗਈ ਆ ਤੇ ਸਨੌਰ ਦੀ ਜਿਹੜੀ ਵਾਗਡੋਰ ਆ ਜੀ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦੇ ਬੇਟੇ ਨੂੰ ਜਿਹੜੀ ਆ ਉਹ ਦਿੱਤੀ ਗਈ ਆ। ਇਹਦੇ ਨਾਲ ਦੋਨਾਂ ਜਗ੍ਹਾ ਦੀ ਜਿਹੜੀ ਬਗਾਵਤ ਹੈ ਜੀ ਉਹਨੇ ਪੂਰੇ ਡਿਸਟ੍ਰਿਕਟ ਨੂੰ ਹੀ ਜਿਹੜਾ ਦੀ ਚਰਚਾ ਦੇ ਵਿੱਚ ਬਣਾਤਾ। ਗੁਰਚਰਨ ਸਿੰਘ ਤੌੜਾ ਹੋਰਾਂ ਦੇ ਧੜੇ ਨੇ ਇੱਕ ਇਕੱਠ ਜਿਹੜਾ ਜੀ ਉਹ ਪਿਛਲੇ ਦਿਨੀ ਕੀਤਾ, ਇੱਕ ਇਕੱਠ ਜਿਹੜਾ ਜੀ ਤੇਜਿੰਦਰਪਾਲ ਸਿੰਘ ਸੰਧੂ ਜਿਹੜੇ ਨੇ ਉਹਨਾਂ ਨੇ ਵੀ ਕੀਤਾ। ਸੋ ਪੂਰੇ ਜ਼ਿਲ੍ਹੇ ਦੇ ਵਿੱਚ ਕਈ ਕਿਸਮ ਦੀ ਸੁਗਬਗਾਹਟ ਜਿਹੜੀ ਹੈ ਜੀ ਉਹ ਸੁਣਨ ਨੂੰ ਮਿਲ ਰਹੀ ਆ। ਬੇਸ਼ੱਕ ਅਜੇ ਇਹਨਾਂ ਦੋ ਧੜਿਆਂ ਨੇ ਕਿਸੇ ਕਿਸਮ ਦਾ ਵੱਖਰੇ ਹੋਣ ਦਾ ਜਿਹੜਾ ਜੀ ਉਹ ਐਲਾਨ ਨਹੀਂ ਕੀਤਾ। ਉਹ ਹਾਲ ਦੀ ਘੜੀ ਸ਼ਾਇਦ ਜਿਹੜਾ ਜੀ ਪਾਰਟੀ ਦੇ ਵਿੱਚ ਰਹਿ ਕੇ ਆਪਣਾ ਰੋਸ ਜਿਹੜਾ ਜੀ ਉਹ ਦਰਜ ਕਰਵਾਉਣਾ ਚਾਹੁੰਦੇ ਨੇ ਜੀ। ਪਟਿਆਲੇ ਜਿਹੜਾ ਡਿਸਟ੍ਰਿਕਟ ਹੈ ਜੀ ਇਹਦੇ ਵਾਸਤੇ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਅਕਾਲੀ ਸਿਆਸਤ ਹੈ ਉਹਦੇ ਉੱਤੇ ਬੜਾ ਨਿਰਭਰ ਕਰਦਾ ਹੈ ਕਿ ਪਟਿਆਲੇ ਡਿਸਟ੍ਰਿਕਟ ਦੇ ਵਿੱਚ ਉਹ ਸਿਆਸਤ ਜਿਹੜੀ ਹੈ ਜੀ ਕਿੰਨੀ ਕੁ ਸਹੀ ਚੱਲ ਰਹੀ ਹੈ, ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਜਿਹੜੀ ਉਹ ਲੰਘ ਰਹੀ ਹੈ। ਸੋ ਜਿਹੜਾ ਇਹ ਧੜੇਬੰਦੀ ਪਟਿਆਲੇ ਦੇ ਵਿੱਚ ਉੱਭਰੀ ਹੈ ਵੇਖਣ ਵਾਲੀ ਹੋਊਗਾ ਜੀ ਕਿ ਇਹਦਾ ਅਸਰ ਜਿਹੜਾ ਜੀ ਪੰਜਾਬ ਦੀ ਅਕਾਲੀ ਸਿਆਸਤ ਦੇ ਉੱਤੇ ਪੈਂਦਾ ਜਾਂ ਇਹਨੂੰ ਜਿਹੜਾ ਜੀ ਉਹ ਸਾਂਭ ਲਿਆ ਜਾਂਦਾ ਜੀ। ਜੀ ਅੱਗੇ ਆਪਾਂ ਵਧਦੇ ਹਾਂ। ਕਿਸਾਨਾਂ ਦੇ ਸੰਗਤ ਦਰਸ਼ਨ ਤੋਂ ਭੱਜਦੇ ਨੇ ਪ੍ਰਕਾਸ਼ ਬਾਦਲ ਹੋਣੀ ਜੀ। ਸੰਗਤ ਦਰਸ਼ਨ ਜਿਹੜਾ ਜੀ ਉਹਨਾਂ ਦਾ ਫੇਵਰੇਟ ਇੱਕ ਵਰਡ ਹੈ ਔਰ ਅਕਸਰ ਉਹ ਇਹ ਕਹਿੰਦੇ ਨੇ ਕਿ ਉਹਨਾਂ ਵਰਗੇ ਸੰਗਤ ਦਰਸ਼ਨ ਕੋਈ ਕਰ ਨਹੀਂ ਸਕਦਾ। 3 ਦਿਨ ਪਹਿਲਾਂ ਉਹਨਾਂ ਦਾ ਇਹ ਵੀ ਬਿਆਨ ਸੀਗਾ ਕਿ ਨਾ ਤਾਂ ਜਿਹੜੇ ਅਰਵਿੰਦ ਕੇਜਰੀਵਾਲ ਫਿੱਟ ਨੇ ਇਹਦੇ ਵਾਸਤੇ ਤੇ ਨਾ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜਾ ਜੀ ਫਿੱਟ ਨੇ, ਕਿਉਂਕਿ ਉਹ ਕਹਿੰਦੇ ਜੀ ਇਹ ਤਾਂ ਉਹਨਾਂ ਨੂੰ ਹੀ ਕਰਨੇ ਆਉਂਦੇ ਨੇ। ਪਰ ਦੂਜੇ ਪਾਸੇ ਜਿਹੜੇ ਉਹਨਾਂ ਦੇ ਪਿੰਡ ਦੇ ਨੇੜੇ ਹੀ ਬੈਠੇ ਨੇ ਕਿਸਾਨ ਜਿਹੜੇ ਦੀ ਮੋਰਚਾ ਲਾਈ, ਉਹਨਾਂ ਦੇ ਬਾਰੇ ਦੇ ਵਿੱਚ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਪੱਤਰਕਾਰਾਂ ਨੇ ਕਿ ਕਿਸਾਨਾਂ ਦੇ ਨਾਲ ਤੁਸੀਂ ਸੰਗਤ ਦਰਸ਼ਨ ਜਿਹੜਾ ਕਿਉਂ ਨਹੀਂ ਕਰਦੇ, ਤਾਂ ਮੁੱਖ ਮੰਤਰੀ ਜਿਹੜੇ ਨੇ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਕਿ ਜਿਹੜੇ ਕਿਸਾਨ ਨੇ ਉਹ ਕਰਜ਼ੇ ਮਾਫੀ ਦੀ ਜਿਹੜੀ ਮੰਗ ਦੇ ਉੱਤੇ ਜ਼ੋਰ ਦੇ ਰਹੇ ਨੇ ਉਹ ਮੇਰੇ ਵੱਸ ਦੇ ਵਿੱਚ ਹੀ ਨਹੀਂ ਹੈ, ਉਹ ਤਾਂ ਕੇਂਦਰ ਦੀ ਸਰਕਾਰ ਦੇ ਵੱਸ ਦੇ ਵਿੱਚ ਹੈ ਤੇ ਕੇਂਦਰ ਦੀ ਸਰਕਾਰ ਦੇ ਮੂਹਰੇ ਧਰਨਾ ਜਿਹੜਾ ਜੀ ਉਹ ਉਹਨਾਂ ਨੂੰ ਲਾਉਣਾ ਚਾਹੀਦਾ ਜੇ ਉਹਨਾਂ ਨੇ ਆਪਣੀਆਂ ਮੰਗਾਂ ਜਿਹੜੀਆਂ ਜੀ ਉਹ ਮਨਵਾਉਣੀਆਂ ਨੇ। ਹੁਣ ਸਵਾਲ ਇਹ ਆ ਕਿ ਜਦੋਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਦੋਂ ਦੇ ਤੁਸੀਂ ਸਾਰੇ ਬਿਆਨ ਜਿਹੜੇ ਆ ਜੀ ਉਹ ਚੁੱਕ ਲਓ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿੰਦੇ ਸੀਗੇ ਕਿ ਤੁਸੀਂ ਵੋਟਾਂ ਪਾ ਕੇ ਪ੍ਰਧਾਨ ਮੰਤਰੀ ਜਿਹੜਾ ਜੀ ਨਰਿੰਦਰ ਮੋਦੀ ਹੋਰਾਂ ਨੂੰ ਬਣਾ ਦਿਓ ਤੇ ਮੁੜ ਕੇ ਉਹਨਾਂ ਦੇ ਕੋਲੋਂ ਜਿਹੜੀਆਂ ਮੰਗਾਂ ਮਨਵਾਉਣੀਆਂ ਉਹ ਕੰਮ ਸਾਡਾ ਰਿਹਾ। ਔਰ ਉਦੋਂ ਤਾਂ ਇਹ ਵੀ ਕਿਹਾ ਗਿਆ ਸੀਗਾ ਜੀ ਕਿ ਟਰੱਕ ਭਰ ਭਰ ਕੇ ਜਿਹੜੇ ਆ ਨੋਟਾਂ ਦੇ ਦਿੱਲੀ ਤੋਂ ਆਉਣਗੇ, ਨਾ ਟਰੱਕ ਆਏ ਨਾ ਵਾਅਦੇ ਆਏ। ਹੁਣ ਕਿਸੇ ਕਿਸਾਨ ਨੇ ਸਿੱਧੀ ਜਿਹੜੀ ਗੱਲਬਾਤ ਆ ਉਹ ਸੈਂਟਰ ਦੇ ਨਾਲ ਕਿਵੇਂ ਕਰੇ, ਵਿੱਚੋਂ ਜਿਨ੍ਹਾਂ ਦੇ ਕਹੇ ਦੇ ਉੱਤੇ ਵੋਟਾਂ ਜਿਹੜੀਆਂ ਪਾਈਆਂ ਨੇ ਉਹ ਤਾਂ ਇਹੀ ਧਿਰ ਹੈ ਨਾ ਜੀ। ਤੋ ਇਸ ਕਰਕੇ ਉਹ ਹੱਥ ਹੀ ਖੜੇ ਕਰ ਗਏ ਨੇ ਇਸ ਮਸਲੇ ਦੇ ਉੱਤੇ। ਦੂਜੀ ਗੱਲ ਕਿ ਸੈਂਟਰ ਦੇ ਵਿੱਚ ਉਹਨਾਂ ਦੀ ਭਾਈਵਾਲੀ ਹੈ, ਜਦੋਂ ਭਾਈਵਾਲ ਹੋਵੇ ਤੇ ਫਿਰ ਉਹ ਮਨਾ ਤਾਂ ਉੱਥੋਂ ਜਿਹੜੀ ਹੈ ਜੀ ਉਹ ਗੱਲ ਸਕਦੇ ਨੇ, ਪਰ ਜਿਵੇਂ ਉਹਨਾਂ ਨੇ ਹੱਥ ਹੀ ਖੜੇ ਕਰ ਦਿੱਤੇ ਨੇ ਕਿ ਇਸ ਮਸਲੇ ਦੇ ਉੱਤੇ ਉਹ ਸੰਗਤ ਦਰਸ਼ਨ ਕਰਨ ਲਈ ਤਿਆਰ ਨਹੀਂ। ਮੇਰਾ ਕੱਲ ਬਾਦਲ ਨੂੰ ਜਾਂਦੇ ਆ ਇੱਕ ਟੈਂਕੀ ਦੇ ਉੱਤੇ ਅੱਜ 40ਵਾਂ ਦਿਨ ਹੋ ਗਿਆ, ਕੁਝ ਜਿਹੜੇ ਬੇਰੁਜ਼ਗਾਰ ਟੀਚਰ ਚੜੇ ਹੋਏ ਨੇ, ਚਲੋ ਜ਼ਿਮੀਂਦਾਰਾਂ ਨਾਲ ਨਹੀਂ ਕਰਨੀ ਤੇ ਉਹਨਾਂ ਨਾਲ ਕਰ ਲੈਣ ਜੀ ਸੰਗਤ ਦਰਸ਼ਨ ਜੀ, ਪਰ ਜਿੱਥੇ ਫਸਦੇ ਹੋਣ ਉੱਥੇ ਕਿੱਥੇ ਦਰਸ਼ਨ ਹੋਣਗੇ। ਅਗਲੇ ਜਿਹੜੇ ਆਪਾਂ ਗੱਲ ਕਰਦੇ ਹਾਂ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ PPSC ਦੇ ਫਾਈਲ ਤੇ ਦਸਤਖਤ ਕਰਨ ਤੋਂ ਮਨਾ ਕਰ ਰਹੇ ਨੇ। ਐਕਚੁਅਲੀ ਜੀ ਇਹ ਉਹਨਾਂ ਨੇ ਇਹ ਕਿਹਾ ਕਿ ਜੱਟ ਸਿੱਖਾਂ ਦੇ ਗਲਬੇ ਵਾਲੀ ਹੈ ਜੀ ਜਿਹੜੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈ, ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਦੀ ਨੁਮਾਇੰਦਗੀ ਜਿਹੜੀ ਹੈ ਜੀ ਉਹ ਨਹੀਂ ਹੈਗੀ। ਇਹਦੇ ਕਰਕੇ ਉਹਨਾਂ ਨੇ ਜਿਹੜਾ ਜੀ ਇਹਦੀ ਫਾਈਲ ਜਿਹੜੀ ਹੈ ਜੀ ਉਹ ਕੋਲੇ ਉਹਨਾਂ ਦੇ ਪਹੁੰਚੀ ਸੀਗੀ PPSC ਦੇ 2 ਮੈਂਬਰਾਂ ਦੀ ਨਿਯੁਕਤੀ ਦੇ ਸੰਬੰਧੀ। ਉਹਨਾਂ ਨੇ ਇਹਦੇ ਉੱਤੇ ਆਪਣੇ ਸਾਈਨ ਜਿਹੜੇ ਆ ਜੀ ਉਹ ਕਰਨ ਤੋਂ ਨਾ ਕਰ ਦਿੱਤੀ ਹੈ। ਇਹਦੇ ਵਿੱਚ ਜਿਹੜੇ 2 ਨਾਵਾਂ ਦੀ ਸਿਫਾਰਿਸ਼ ਕੀਤੀ ਗਈ ਸੀ ਉਹਦੇ ਵਿੱਚ ਜਗਤੇਸ਼ਵਰ ਸਿੰਘ ਤੇ ਸਮਰੇਂਦਰਾ ਸ਼ਰਮਾ ਜਿਹੜੇ ਜੀ ਉਹ ਸ਼ਾਮਲ ਨੇ। ਜਗਤੇਸ਼ਵਰ ਸਿੰਘ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਰਿਸ਼ਤੇਦਾਰ ਹੈ ਔਰ ਮੁੱਖ ਮੰਤਰੀ ਨੇ ਆਪਣੇ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਇਸ ਸੰਬੰਧੀ ਫਾਈਲ ਦੇ ਉੱਤੇ ਸਾਈਨ ਕਰਾਉਣ ਦੇ ਵਾਸਤੇ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਦੇ ਘਰ ਭੇਜਿਆ ਸੀਗਾ ਜੀ। ਚਰਨਜੀਤ ਸਿੰਘ ਚੰਨੀ ਜਿਹੜੇ ਕਿ PPSC ਦੇ ਮੈਂਬਰਾਂ ਦੀ ਨਿਯੁਕਤੀ ਲਈ ਬਣਾਈ ਹੋਈ ਜਿਹੜੀ ਇੱਕ ਕਮੇਟੀ ਆ ਉਹਦੇ ਮੈਂਬਰ ਵੀ ਨੇ। ਉਹਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜਿਹੜੇ 2 ਨਾਵਾਂ ਦੀ ਸਿਫਾਰਿਸ਼ ਵਾਲੀ ਫਾਈਲ ਸੀ ਬਿਨਾਂ ਸਾਈਨ ਕਰੇ ਤੋਂ ਇਹ ਕਹਿ ਕੇ ਮੋੜਤੀ ਕਿ ਇਹਦੇ ਸੰਬੰਧੀ ਵਿਚਾਰ ਵਟਾਂਦਰਾ ਕਰਨ ਲਈ ਇੱਕ ਮੀਟਿੰਗ ਜਿਹੜੀ ਹੈ ਜੀ ਪਹਿਲਾਂ ਸੱਦੀ ਜਾਵੇ, ਉਸ ਤੋਂ ਬਾਅਦ ਜਿਹੜਾ ਜੀ ਉਹ ਫੈਸਲਾ ਲੈਣਗੇ ਕਿ ਇਹਦੇ ਉੱਤੇ ਉਹਨਾਂ ਨੇ ਜਿਹੜੇ ਆ ਦਸਤਖਤ ਕਰਨੇ ਨੇ ਜਾਂ ਨਹੀਂ।
ਜਿਹੜੇ PPSC ਦੇ ਮੌਜੂਦਾ ਜਿਹੜੇ ਮੈਂਬਰ ਨੇ ਇਹਨਾਂ ਦੇ ਵਿੱਚੋਂ 6 ਮੈਂਬਰ ਜਿਹੜੇ ਜੀ ਉਹ ਤਕਰੀਬਨ ਜੱਟ ਸਿੱਖ ਨੇ ਜੀ, ਔਰ ਜਿਹੜੇ ਇਹਦੇ ਕਮਿਸ਼ਨ ਦੇ ਚੇਅਰਮੈਨ ਨੇ ਲੈਫਟੀਨੈਂਟ ਜਨਰਲ TS ਗਿੱਲ, ਉਹ ਵੀ ਜੱਟ ਸਿੱਖ ਨੇ ਜੀ। ਇਹਨੂੰ ਆਧਾਰ ਜਿਹੜਾ ਜੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਬਣਾਇਆ ਕਿ ਇਹ ਤਾਂ ਜਿਹੜਾ ਜੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਜੀ ਇਹ ਤਾਂ ਜੱਟ ਕਮਿਸ਼ਨ ਜਿਹੜਾ ਉਹ ਬਣਿਆ ਹੋਇਆ, ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਪਛੜੀਆਂ ਸ਼੍ਰੇਣੀਆਂ ਤੇ ਅਨੁਸੂਚਿਤ ਜਾਤੀਆਂ ਦੇ ਮੈਂਬਰ ਜਿਹੜੇ ਹੋਣੇ ਚਾਹੀਦੇ ਆ, ਉਹ ਤਾਂ ਹੀ ਜਿਹੜਾ ਜੀ ਇਹਦੇ ਉੱਤੇ ਸਾਈਨ ਕਰਨਗੇ। ਜੀ ਜੀ ਅਤੇ ਅੱਗੇ ਵਧਦੇ ਹਾਂ। ਸਵਿਸ ਬੈਂਕਾਂ ਦੇ ਵਿੱਚ ਭਾਰਤੀ ਪਿਛੜਦੇ ਜਾ ਰਹੇ ਆ 75ਵੇਂ ਨੰਬਰ ਤੇ। ਜੀ ਸਵਿਟਜ਼ਰਲੈਂਡ ਦੇ ਬੈਂਕਾਂ ਦੇ ਵਿੱਚ ਜਿਹੜਾ ਜੀ ਇਹ ਪੈਸਾ ਜਿਹੜਾ ਜਮ੍ਹਾਂ ਕਰਾਇਆ ਜਾਂਦਾ ਉਹਨਾਂ ਦੀ ਸੂਚੀ ਦੇ ਵਿੱਚ ਭਾਰਤ ਜਿਹੜਾ ਜੀ ਉਹ ਖਿਸਕ ਗਿਆ ਔਰ 75ਵੇਂ ਨੰਬਰ ਦੇ ਉੱਤੇ ਪਹੁੰਚ ਗਿਆ, ਔਰ ਇਹਦੇ ਵਿੱਚ ਬ੍ਰਿਟਨ ਜਿਹੜੇ ਆ ਜੀ ਸਿਖਰਲੇ ਥਾਂ ਦੇ ਉੱਤੇ ਹੈ। ਪਿਛਲੇ ਸਾਲ ਭਾਰਤ ਇਸ ਸੂਚੀ ਦੇ ਵਿੱਚ 61ਵੇਂ ਨੰਬਰ ਦੇ ਉੱਤੇ ਸੀਗਾ ਜੀ। ਸਵਿਸ ਬੈਂਕਾਂ ਦੇ ਵਿੱਚ ਜਿਹੜਾ ਪੈਸਾ ਜਮ੍ਹਾਂ ਕਰਾਉਣ ਦੇ ਮਾਮਲੇ ਦੇ ਵਿੱਚ 2007 ਤੱਕ ਭਾਰਤ ਸਿਖਰਲੇ 50 ਦੇਸ਼ਾਂ ਦੇ ਵਿੱਚ ਹੁੰਦਾ ਸੀਗਾ, ਔਰ 4 ਦੇ ਵਿੱਚ ਭਾਰਤ ਇਸ ਸੂਚੀ ਦੇ ਵਿੱਚ ਆਪਣੀ ਸਭ ਤੋਂ ਉੱਪਰਲੀ ਰੈਂਕਿੰਗ 37ਵੇਂ ਥਾਂ ਦੇ ਉੱਤੇ ਸੀਗਾ ਜੀ। ਸਵਿਟਜ਼ਰਲੈਂਡ ਦੇ ਜਿਹੜੇ ਬੈਂਕ ਨੇ ਉਹਨਾਂ ਨੇ ਜਿਹੜੇ ਅੰਕੜੇ ਰਿਲੀਜ਼ ਕੀਤੇ ਨੇ, ਉਹਦੇ ਮੁਤਾਬਕ ਸਵਿਸ ਬੈਂਕਾਂ ਦੇ ਵਿੱਚ ਜਿਹੜੇ ਵਿਦੇਸ਼ੀ ਗਾਹਕ ਨੇ ਉਹਨਾਂ ਦੀ ਜਿਹੜਾ ਪੈਸਾ ਪਿਆ 2015 ਦੇ ਅੰਤ ਤੱਕ ਤਕਰੀਬਨ 4% ਘਟ ਕੇ 1420 ਅਰਬ ਸਵਿਸ ਫਰੈਂਕ ਜਿਹੜੇ ਤਕਰੀਬਨ 98 ਲੱਖ ਕਰੋੜ ਰੁਪਈਆ ਜਿਹੜਾ ਜੀ ਉਹ ਬਣਦਾ, ਉਹਦੇ ਉੱਤੇ ਆ ਗਈ ਹੈ ਜੀ। ਜਿਹੜੇ ਸਵਿਸ ਬੈਂਕਾਂ ਦੇ ਵਿੱਚ ਜਮ੍ਹਾਂ ਜਿਹੜੇ ਬਾਹਰ ਵਾਲਿਆਂ ਦਾ ਪੈਸਾ ਜੀ ਉਹ ਤਕਰੀਬਨ 25% 350 ਅਰਬ ਸਵਿਸ ਫਰੈਂਕ ਜਿਹੜਾ ਜੀ, ਔਰ ਇਹਦਾ ਹਿੱਸਾ ਬ੍ਰਿਟਨ ਦੇ ਨਾਗਰਿਕਾਂ ਦਾ ਹੈ, ਔਰ 196 ਅਰਬ ਸਵਿਸ ਫਰੈਂਕ ਦੇ ਨਾਲ ਅਮਰੀਕਾ ਦੂਜੇ ਥਾਂ ਦੇ ਉੱਤੇ ਆ, ਔਰ ਇਹਦੀ ਹਿੱਸੇਦਾਰੀ ਜਿਹੜੀ ਹੈ ਜੀ ਤਕਰੀਬਨ 14% ਹੈ। ਇਸ ਤੋਂ ਇਲਾਵਾ ਹੋਰ ਕਿਸੇ ਮੁਲਕ ਦਾ ਹਿੱਸਾ 10% ਤੋਂ ਜਿਹੜਾ ਜੀ ਉਹ ਵੱਧ ਨਹੀਂ ਹੈ। ਜਿਹੜੇ ਇਹਦੇ ਸੂਚੀ ਦੇ ਵਿੱਚ 10 ਸਿਖਰਲੇ ਮੁਲਕ ਨੇ ਜੀ, ਉਹਦੇ ਵਿੱਚ ਵੈਸਟ ਇੰਡੀਜ਼, ਜਰਮਨੀ, ਬਹਾਮਾਸ, ਫਰਾਂਸ, ਗੁਇਰਨਸੇ, ਲਗਜ਼ਮਬਰਗ, ਹਾਂਗਕਾਂਗ, ਪਨਾਮਾ ਜਿਹੜੇ ਜੀ ਉਹ ਸ਼ਾਮਲ ਨੇ। ਭਾਰਤ ਇਸ ਸੂਚੀ ਦੇ ਵਿੱਚ ਜੀ 1.2 ਜਿਹੜਾ ਜੀ ਅਰਬ ਸਵਿਸ ਫਰੈਂਕ ਦੇ ਨਾਲ ਜੀ 75ਵੇਂ ਥਾਂ ਦੇ ਉੱਤੇ ਆ, ਔਰ ਇਹ ਸਵਿਸ ਬੈਂਕਾਂ ਦੇ ਵਿੱਚ ਜਮ੍ਹਾਂ ਜਿਹੜੀ ਵਿਦੇਸ਼ੀਆਂ ਦਾ ਧਨ ਆ ਉਹਦੇ ਵਿੱਚ 0.1% ਤੋਂ ਜਿਹੜਾ ਜੀ ਉਹ ਘੱਟ ਹੈ। ਇਹਦੇ ਕਈ ਕਾਰਨ ਜਿਹੜੇ ਆ ਜੀ ਉਹ ਕਹੇ ਜਾ ਸਕਦੇ ਆ। ਇੱਕ ਤਾਂ ਇਹ ਜੀ ਕਿ ਇਹਦਾ ਰੌਲਾ ਬਹੁਤ ਪੈਣ ਲੱਗ ਗਿਆ ਕਿ ਜਿਹੜੇ ਕਿਉਂਕਿ ਨੇਤਾਵਾਂ ਦੇ ਬਹੁਤੇ ਹੈਗੇ ਨੇ ਇਹ ਪੈਸੇ ਕਿ ਇਹ ਕਾਲਾ ਧਨ ਹੈ ਜੀ, ਕਾਲੇ ਧਨ ਦਾ ਜਦੋਂ ਰੌਲਾ ਪੈਂਦਾ ਤਾਂ ਫਿਰ ਸਵਿਸ ਬੈਂਕਾਂ ਦਾ ਜ਼ਿਕਰ ਜਿਹੜਾ ਜੀ ਆਉਂਦਾ, ਇਸ ਕਰਕੇ ਇੱਥੋਂ ਜਿਹੜੇ ਆ ਜੀ ਉਹ ਪੈਸੇ ਨਿਕਲਣ ਦਾ ਕਾਰਨ ਜਿਹੜਾ ਉਹ ਕਿਹਾ ਜਾ ਸਕਦਾ ਹੈ। ਦੂਜਾ ਕਾਰਨ ਇਹ ਵੀ ਕਿਹਾ ਜਾ ਸਕਦਾ ਹੈ ਕਿ 9/11 ਜਿਹੜਾ ਹਮਲਾ ਸੀਗਾ ਜੀ, ਉਦੋਂ ਬਾਅਦ ਜਿਸ ਕਿਸਮ ਦੇ ਨਾਲ USA ਤੇ ਬਾਕੀਆਂ ਨੇ ਜਿਹੜਾ ਜੀ ਉਹ ਸ਼ਿਕੰਜਾ ਕੱਸਿਆ ਕਿ ਕਿਵੇਂ ਪੈਸੇ ਜਿਹੜੇ ਆ ਜੀ ਉੱਥੋਂ ਆਉਂਦੇ ਆ, ਉਹਦੇ ਤੋਂ ਬਚਦਿਆਂ ਹੋਇਆਂ ਜਾਂ ਉਹ ਤੋਂ ਡਰਦੇ ਕਾਰਨ ਜਿਹੜਾ ਜੀ ਇਹ ਕਿਹਾ ਜਾ ਸਕਦਾ ਹੈ ਕਿ ਇੱਥੇ ਜਿਹੜਾ ਪੈਸਾ ਜਮ੍ਹਾਂ ਕਰਵਾਉਣ ਵਾਲਿਆਂ ਦੀ ਗਿਣਤੀ ਜਿਹੜੀ ਆ ਜੀ ਉਹ ਘਟੀ ਹੈ। ਜੀ ਜੀ ਤੇ ਜਾਣ ਤੋਂ ਪਹਿਲਾਂ ਬਲਤੇਜ ਪੰਨੂ ਜੀ ਅੱਜਨਾਮਾ ਕਿ ਸੱਦਾ ਦਿੱਤਾ ਪੰਜਾਬ ਵਿੱਚ ਭਾਜਪਾਈਆਂ, ਮੁੜ ਕੇ ਚਾਹੀਦੀ ਇੱਥੇ ਸਰਕਾਰ ਮੀਆਂ ਜੀ। ਸੱਦਾ ਦਿੱਤਾ ਪੰਜਾਬ ਵਿੱਚ ਭਾਜਪਾਈਆਂ, ਮੁੜ ਕੇ ਚਾਹੀਦੀ ਇੱਥੇ ਸਰਕਾਰ ਮੀਆਂ, ਕੀਤਾ ਕੰਮ ਪੰਜਾਬ ਵਿੱਚ ਅਸੀਂ ਬਹੁਤਾ, ਫਸੇ ਕੰਮ ਕਈ ਅੱਧ ਵਿਚਕਾਰ ਮੀਆਂ। ਆਈ ਉਲਟ ਜੇ ਕੋਈ ਸਰਕਾਰ ਇੱਧਰ, ਲੱਗਣ ਦੇਣੇ ਨਹੀਂ ਉਸਨੇ ਪਾਰ ਮੀਆਂ। ਮੋਦੀ ਸਾਹਿਬ ਇਹ ਥਾਪੜੇ ਆਪ ਦਿੱਤੇ, ਆਪਾਂ ਜਾਣਾ ਇਹ ਮੋਰਚਾ ਮਾਰ ਮੀਆਂ ਜੀ। ਕਿਸੇ ਨੁੱਕਰ ਤੋਂ ਇੱਕ ਆਵਾਜ਼ ਨਿਕਲੀ, ਲੋਕ ਦਿੱਲੀ ਦੇ ਨਿਭੇ ਨਹੀਂ ਨਾਲ ਮੀਆਂ। ਕਿਸੇ ਨੁੱਕਰ ਤੋਂ ਇੱਕ ਆਵਾਜ਼ ਨਿਕਲੀ, ਲੋਕ ਦਿੱਲੀ ਦੇ ਨਿਭੇ ਨਹੀਂ ਨਾਲ ਮੀਆਂ। ਹੋ ਗਈ ਵਿੱਚ ਬਿਹਾਰ ਦੇ ਬਹੁਤ ਮਾੜੀ, ਚੰਗਾ ਆਪਣਾ ਇੱਥੇ ਨਹੀਂ ਹਾਲ ਮੀਆਂ। ਜੀ ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਵਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।